ਸਿੱਖ ਕੌਮ ਨੂੰ ਡੂੰਘੀ ਸੱਟ ਮਾਰਨ ਵਾਲੀ ਦਰਬਾਰ ਸਾਹਿਬ ਅੰਦਰ ਬੇਅਦਬੀ ਦੀ ਘਟਨਾ ਨੂੰ 2 ਸਾਲ ਪੂਰੇ ਹੋਣ ਮੌਕੇ ਅਕਾਲ ਤਖਤ ਸਾਹਿਬ ਵਿਖੇ ਦਲ ਖਾਲਸਾ ਦੇ ਮੈਂਬਰਾਂ ਵੱਲੋਂ ਅਰਦਾਸ ਕੀਤੀ ਗਈ, ਜਿਸ ਦੀ ਅਗਵਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ। ਜਥੇਦਾਰ ਸਾਹਿਬ ਨੇ ਕਿਹਾ ਕਿ ਅੱਜ ਦਾ ਅਰਦਾਸ ਸਮਾਗਮ ਸਾਡੇ ਸਮੂਹਿਕ ਰੋਹ ਅਤੇ ਨਿਆਂ ਲਈ ਚੱਲ ਰਹੀ ਜੱਦੋ-ਜਹਿਦ ਦਾ ਪ੍ਰਤੀਕ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਹ ਅਰਦਾਸ ਸਮਾਗਮ ਨਾ ਸਿਰਫ ਬੀਤੇ ਸਾਲ ਦੀ ਹਿਰਦੇ ਵੇਦਕ ਸਾਹਸੀ ਘਟਨਾ ਦੀ ਯਾਦ ਨੂੰ ਚੇਤੇ ਕਰਨਾ ਹੈ, ਸਗੋਂ ਗੁਰੂ ਸਾਹਿਬਾਨ ਦਾ ਅਦਬ ਅਤੇ ਗੁਰਧਾਮਾਂ ਦੀ ਮਾਣ ਮਰਿਆਦਾ ਅਤੇ ਕੌਮੀ ਸਵੈ-ਮਾਣ ਪ੍ਰਤੀ ਆਪਣੀ ਕੌਮੀ ਦ੍ਰਿੜਤਾ ਅਤੇ ਏਕਤਾ ਦਾ ਸਬੂਤ ਅਤੇ ਸੰਦੇਸ਼ ਦੇਣਾ ਵੀ ਹੈ। ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਅਸੀਂ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਹਾਂ ਕਿ ਉਹ ਬੇਅਦਬੀ ਕਰਨ ਵਾਲਿਆਂ ਦੀ ਪਛਾਣ ਅਤੇ ਨਾਪਾਕ ਇਰਾਦਿਆਂ ਨੂੰ ਪ੍ਰਗਟ ਕਰਨ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹਨਾਂ ਨੂੰ ਸਜ਼ਾਵਾਂ ਦੇਣ ਅਤੇ ਨਿਆਂ ਦੀ ਪ੍ਰਾਪਤੀ ਲਈ ਲੜਦੇ ਰਹਿਣ ਦਾ ਬਲ ਪ੍ਰਦਾਨ ਕਰਨ। ਅਰਦਾਸ ਉਪਰੰਤ ਦਲ ਖਾਲਸਾ ਦੇ ਮੈਂਬਰਾਂ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਆ ਕੇ ਸਰਕਾਰ ਵੱਲੋਂ ਇਸ ਅਪਰਾਧ ਨੂੰ ਅਣਸੁਲਝਿਆ ਛੱਡਣ ਦੇ ਰੋਸ ਅਤੇ ਰੋਹ ਵਜੋਂ ਰੋਸ ਪ੍ਰਦਰਸ਼ਨ ਕੀਤਾ। ਤਖਤੀਆਂ ਲੈ ਕੇ ਖੜੇ ਦਲ ਖਾਲਸਾ ਦੇ ਕਾਰਜਕਰਤਾਵਾਂ ਨੇ ਕਿਹਾ ਕਿ ਅਸਲ ਸਾਜ਼ਿਸ਼ਕਰਤਾ ਨੂੰ ਬੇਨਕਾਬ ਕਰਨ ਅਤੇ ਢੁਕਵੀਂ ਸਜ਼ਾ ਦੇਣ ਤੱਕ ਪੰਥ ਖਾਮੋਸ਼ ਨਹੀਂ ਰਹੇਗਾ। ਉਹਨਾਂ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਉਸ ਦੇ ਖੁਫੀਆ ਵਿਭਾਗ ਦੀ ਨਲਾਇਕੀ ਅਤੇ ਨਿਕੰਮੇਪਣ ਦੀ ਰੱਜ ਕੇ ਆਲੋਚਨਾ ਕੀਤੀ। ਜਥੇਬੰਦੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਗਿਆ ਕਿ ਭਾਰਤ ਦੀ ਡੀਪ ਸਟੇਟ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਬੇਅਦਬੀ ਦੀ ਘਟਨਾ ਦੀ ਸਾਜ਼ਿਸ਼ ਰਚ ਕੇ ਖਾਲਸਾ ਪੰਥ ਦੇ ਹਿਰਦੇ ਨੂੰ ਛਲਣੀ ਕੀਤਾ ਹੈ, ਜਿਸ ਦੀ ਕੋਈ ਤੇ ਕਦੇ ਵੀ ਮੁਆਫੀ ਨਹੀਂ ਹੋ ਸਕਦੀ। ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 18 ਦਸੰਬਰ 2021 ਨੂੰ ਭਾਰਤ ਦੇ ਡੀਪ ਸਟੇਟ ਨਾਲ ਜੁੜੇ ਇੱਕ ਮਾੜੇ ਅਨਸਰ ਨੇ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਅਸਥਾਨ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ, ਜੋ ਸਿੱਖ ਪੰਥ ਦੀ ਰੂਹ ਅਤੇ ਦਿਲ ਤੇ ਹਮਲਾ ਸੀ ਅਤੇ ਸਿੱਖ ਕੌਮ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਸੀ। ਭਾਈ ਚੀਮਾ ਨੇ ਕਿਹਾ ਕਿ ਬੇਅਦਬੀ ਦੀ ਇਸ ਹਿਰਦੇ ਵੇਦਕ ਘਟਨਾ ਤੋਂ ਬਾਅਦ ਸਿੱਖ ਪੰਥ ਦਿੱਲੀ ਨਿਜ਼ਾਮ ਦੇ ਤਾਜ਼ਾ ਨਿਸ਼ਾਨੇ ਦਾ ਸ਼ਿਕਾਰ ਬਣਿਆ ਆ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਜਿੱਤ ਤੋਂ ਫੌਰੀ ਬਾਅਦ ਸ੍ਰੀ ਦਰਬਾਰ ਸਾਹਿਬ ਅੰਦਰ ਬੇਅਦਬੀ ਦੀ ਨਾਪਾਕ ਕੋਸ਼ਿਸ਼, ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੇ 2019 ਦੇ ਆਪਣੇ ਹੀ ਸਰਕਾਰੀ ਨੋਟੀਫਿਕੇਸ਼ਨ ਨੂੰ ਦਰਕਿਨਾਰ ਕਰਨਾ, ਵਿਦੇਸ਼ਾਂ ਅੰਦਰ ਸਿੱਖ ਆਗੂਆਂ ਦੀਆਂ ਹਾਲ ਹੀ ਵਿੱਚ ਹੋਈਆਂ ਗੈਰ ਨਿਆਇਕ ਹੱਤਿਆਵਾਂ ਸਿੱਖ ਕੌਮ ਨੂੰ ਹਰ ਪੱਖ ਤੋਂ ਕਮਜ਼ੋਰ ਕਰਨ ਦੀ ਇੱਕ ਗੁਪਤ ਨੀਤੀ ਦੇ ਮੂੰਹ ਬੋਲਦੇ ਪ੍ਰਮਾਣ ਹਨ। ਉਹਨਾਂ ਆਪਣੀ ਗੱਲ ਦੀ ਪ੍ਰੋੜਤਾ ਲਈ ਕੈਨੇਡਾ ਅਤੇ ਅਮਰੀਕਾ ਸਰਕਾਰਾਂ ਵੱਲੋਂ ਸਬੂਤਾਂ ਸਮੇਤ ਇਹਨਾਂ ਕਤਲਾਂ ਪਿੱਛੇ ਭਾਰਤ ਦੇ ਖੂਫੀਆ ਤੰਤਰ ਦੇ ਲੁਕਵੇਂ ਹੱਥਾਂ ਦੀ ਭੂਮਿਕਾ ਬਾਰੇ ਸੰਕੇਤ ਦਿੱਤੇ ਹਨ। ਉਹਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਦੀ ਖੂਫੀਆ ਏਜੰਸੀਆਂ ਦੇ ਸਿੱਖ ਵਿਰੋਧੀ ਏਜੰਡੇ ਬਾਰੇ ਸਾਡੀ ਰਾਏ ਨੂੰ ਪੁਖਤਾ ਕਰਦੇ ਹਨ। ਦਲ ਖਾਲਸਾ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਐਡਵਾਂਸ ਬਾਇਓਮੈਟ੍ਰਿਕ ਤਕਨੀਕਾਂ ਤੱਕ ਪਹੁੰਚ ਦੇ ਬਾਵਜੂਦ ਬੇਅਦਬੀ ਦੇ ਦੋਸ਼ੀ ਦੀ ਪਛਾਣ ਦਾ ਇੱਕ ਰਹੱਸ ਬਣਨਾ ਜਾਂਚ ਅਤੇ ਖੁਫੀਆ ਵਿਭਾਗ ਬਾਰੇ ਗੰਭੀਰ ਸਵਾਲ ਖੜੇ ਕਰਦਾ ਹੈ ਅਤੇ ਡੂੰਘੀ ਸਾਜ਼ਿਸ਼ ਵੱਲ ਵੀ ਇਸ਼ਾਰਾ ਕਰਦਾ ਹੈ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਤੋਂ ਬਾਅਦ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਭਾਰਤ ਦੀ ਡੀਪ ਸਟੇਟ ਦੇਹਧਾਰੀ ਦਮ ਅਤੇ ਸਿੱਖ ਵਿਰੋਧੀ ਹਿੰਦੂਤਵ ਵਿਚਾਰਧਾਰਕਾਂ ਦੀ ਮਿਲੀ ਭੁਗਤ ਵੱਲ ਸੰਕੇਤ ਦਿੰਦਾ ਹੈ। ਪਾਰਟੀ ਦੇ ਨੌਜਵਾਨ ਬੁਲਾਰੇ ਪਰਮਜੀਤ ਸਿੰਘ ਮਾਨ ਨੇ ਡੀਪ ਸਟੇਟ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਇਸ ਵਿੱਚ ਰਾਜਨੀਤਿਕ ਲੀਡਰਸ਼ਿਪ, ਅਫਸਰਸ਼ਾਹੀ ਅਤੇ ਪੁਲਿਸ ਦੇ ਗੁਪਤ ਸੈੱਲ, ਅਰਧ ਸੈਨਿਕ, ਮਿਲਟਰੀ ਅਤੇ ਖੁਫੀਆ ਤੰਤਰ ਦੀ ਸਮਾਨਾਂਤਰ ਪ੍ਰਣਾਲੀ ਸ਼ਾਮਲ ਹੈ, ਜਿਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਬੇਸ਼ੁਮਾਰ ਸ਼ਕਤੀਆਂ ਅਤੇ ਅਥਾਹ ਵਸੀਲੇ ਅਤੇ ਬਜਟ ਹੁੰਦਾ ਹੈ। ਉਹਨਾਂ ਕਿਹਾ ਕਿ ਦੁਨੀਆ ਭਰ ਦੀਆਂ ਸਾਰੀਆਂ ਸਰਕਾਰਾਂ ਕੋਲ ਅਜਿਹਾ ਨੈਟਵਰਕ ਮੌਜੂਦ ਹੈ, ਪਰ ਦਲ ਖਾਲਸਾ ਦਾ ਮੰਨਣਾ ਹੈ ਕਿ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਭਾਰਤ ਅੰਦਰ ਸਰਕਾਰਾਂ ਵਿੱਚ ਇੱਕ ਸ਼ੈਡੋ ਨੈਟਵਰਕ ਕਾਇਮ ਕੀਤਾ ਗਿਆ ਹੈ। ਚਾਹੇ ਸੱਤਾ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੀ ਸ਼ਮੂਲੀਅਤ ਹੋਵੇ, ਉਸ ਦਾ ਕਾਰਜ ਸਿੱਖ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਣਾ ਅਤੇ ਉਸ ਖਿਲਾਫ ਸਾਜ਼ਿਸ਼ਾਂ ਰਚਣੀਆਂ ਹਨ। USA ਨੇ ਇਹ ਸਾਰੇ ਡਿਜ਼ਾਈਨ, ਅਸੀਂ ਲੱਕੀ ਹਾਂ, ਸਿੱਖ ਕੌਮ ਲੱਕੀ ਹੈ ਕਿ USA ਨੇ ਇਹ ਡੀਪ ਸਟੇਟ ਦੇ ਜਿਹੜੇ ਨਫੀਰੀਅਸ ਡਿਜ਼ਾਈਨ ਸੀ, ਨਾਪਾਕ ਇਰਾਦੇ ਸੀ, ਜਿਹੜੀਆਂ ਨੀਤੀਆਂ ਸੀ, ਉਹ ਖੋਲ੍ਹ ਕੇ ਦੁਨੀਆ ਦੇ ਸਾਹਮਣੇ ਰੱਖ ਦਿੱਤੀਆਂ ਨੇ। ਔਰ ਸਾਡੀ ਜਿਹੜੀ ਰਾਏ ਸੀ, ਜਿਹੜੀਆਂ ਸਾਡੀਆਂ ਅਸੀਂ ਜੋ ਕਹਿ ਰਹੇ ਸੀਗੇ, ਉਹ US ਤੇ ਕੈਨੇਡਾ ਨੇ ਪ੍ਰੂਵ ਕਰ ਦਿੱਤਾ ਹੈ ਕਿ ਡੀਪ ਸਟੇਟ ਕਿਸ ਹੱਦ ਤੱਕ ਗਿਰ ਚੁੱਕੀ ਹੈ। ਉਹ ਆਪਣਾ ਐਂਟੀ ਸਿੱਖ ਏਜੰਡਾ ਲਾਗੂ ਕਰ ਰਹੀ ਹੈ ਔਰ ਡੀਪ ਸਟੇਟ ਹੁੰਦੀ ਉਹ ਹੈ ਜਿਹੜੀ ਸੋ ਕਾਲਡ ਨੈਸ਼ਨਲ ਇੰਟਰਸਟ ਨੂੰ ਲੈ ਕੇ ਸਾਜ਼ਿਸ਼ਾਂ ਰਚਦੀ ਹੈ, ਲੋਕਾਂ ਨੂੰ ਮਾਰਦੀ ਏ, ਲੋਕਾਂ ਨੂੰ ਤੋੜਦੀ ਏ, ਲੋਕਾਂ 'ਚ ਫੁੱਟ ਪਾਉਂਦੀ ਏ, ਲੋਕਾਂ ਦੇ ਵਿੱਚ ਜਿਹੜੀਆਂ ਘੱਟ ਗਿਣਤੀ ਕੌਮਾਂ ਹੁੰਦੀਆਂ ਨੇ, ਜਿਹੜੀਆਂ ਆਪਣੇ ਹੱਕ ਮੰਗਣ ਵਾਲੀਆਂ ਹੁੰਦੀਆਂ ਨੇ, ਉਹਨਾਂ ਦੇ ਅੰਦਰ ਉਹਨਾਂ ਨੂੰ ਹਰ ਤਰੀਕੇ ਦੇ ਨਾਲ ਤਹਿਸ-ਨਹਿਸ ਕਰਦੀ, ਕਮਜ਼ੋਰ ਕਰਦੀ ਹੈ। 2 ਸਾਲ ਪਹਿਲਾਂ ਜਿਹੜੀ ਦਰਬਾਰ ਸਾਹਿਬ ਦੇ ਅੰਦਰ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਵੇਂ ਤੁਸੀਂ ਵੀ ਕਿਹਾ ਕਿ ਪਹਿਲਾਂ ਆਇਡੈਂਟੀਫਾਈ ਨਹੀਂ ਆ, ਅਸੀਂ ਇਹ ਮੰਨਦੇ ਹਾਂ ਕਿ ਨਾ ਇਹ ਹੋਇਆ ਨਾ ਇਹ ਹੋਣਾ। ਕਿਉਂਕਿ ਆ ਜਿਹੜਾ ਮੇਰੇ ਹੱਥ ਵਿੱਚ ਮੈਸੇਜ ਨੇ ਇਸ ਗੱਲ ਦੀ ਗਵਾਹੀ ਭਰਦਾ ਪਿਆ, ਇਹ ਹੈ ਸਾਡਾ ਮੈਸੇਜ। ਜਿਹੜੀ ਚੀਜ਼ ਖੁਦ ਖੂਫੀਆ ਤੰਤਰ ਨੇ, ਜਿਹੜੀ ਚੀਜ਼ ਖੁਦ ਇੰਡੀਅਨ ਡੀਪ ਸਟੇਟ ਨੇ ਕਰਵਾਈ ਹੋਵੇ ਨਾ, ਉਹ ਕਦੀ ਆਪਣੇ ਆਪ ਨੂੰ ਐਕਸਪੋਜ਼ ਨਹੀਂ ਹੁੰਦਾ। ਇਹੀ ਇਸ ਡੀਪ ਸਟੇਟ ਦੀ ਖੂਬਸੂਰਤੀ ਹੁੰਦੀ ਹੈ ਵੀ ਤੁਸੀਂ ਇਹਨੂੰ ਲੱਭਦੇ ਰਹੋ। ਡੀਪ ਦਾ ਮਤਲਬ ਹੈ ਡੂੰਘਾ, ਡੂੰਘੇ ਦੇ ਵਿੱਚ ਕਹਿੰਦਾ ਹਨੇਰਾ,
ਜਿਵੇਂ ਅਸੀਂ ਕਹਿੰਦੇ ਸਮੁੰਦਰ ਦਾ ਕੋਈ ਥਾਂ ਨਹੀਂ ਹੁੰਦਾ, ਕਿਉਂ ਕਹਿੰਦੇ ਡੂੰਘਾ ਇੰਨਾ ਡੀਪ ਸਟੇਟ ਦਾ ਕੋਈ ਅੰਤ ਨਹੀਂਗਾ, ਕੋਈ ਪਹਿਚਾਣ ਨਹੀਂ ਗੀ, ਕਿਉਂਕਿ ਹਨੇਰਾ ਆ ਉੱਥੇ। ਔਰ ਇਹ ਇਨਵੈਸਟੀਗੇਸ਼ਨਾਂ ਇਹੋ ਜਿਹੀਆਂ ਬੇਅਦਬੀ ਦੀਆਂ ਜਦੋਂ ਹਨੇਰਿਆਂ 'ਚ ਜਾ ਕੇ ਰੁਕ ਜਾਣ ਨਾ, ਜਦੋਂ ਐਸਐਸਪੀਆਂ ਨੂੰ ਪਤਾ ਨਾ ਲੱਗੇ ਹੁਣ ਕਿੱਧਰ ਨੂੰ ਜਾਈਏ, ਜਦੋਂ ਡੀਜੀਪੀ ਨੂੰ ਪਤਾ ਨਾ ਲੱਗੇ ਹੁਣ ਇਨਵੈਸਟੀਗੇਸ਼ਨ ਕਿੱਧਰ ਨੂੰ ਤੋਰੀ ਜਾਵੇ, ਸਮਝ ਲੈਣਾ ਚਾਹੀਦਾ ਹੈ ਕਿ ਡੀਪ ਸਟੇਟ ਆ ਕੇ ਖਲੋ ਗਈ। ਸੋ ਅਸੀਂ ਇਹ ਮੰਨਦੇ ਹਾਂ ਕਿ 2 ਸਾਲ ਪਹਿਲਾਂ ਜਿਹੜੀ ਬੇਅਦਬੀ ਕੀਤੀ ਗਈ ਸੀ ਇਹ ਇੰਡੀਅਨ ਡੀਪ ਸਟੇਟ ਵੱਲੋਂ ਕਰਵਾਈ ਗਈ। ਕਿਉਂ ਕਰਵਾਈ ਗਈ ਸੀ ਇਹ ਖੁੱਲ੍ਹੇ ਸਵਾਲ ਕਿ 1 ਮਹੀਨਾ ਪਹਿਲਾਂ ਨਰਿੰਦਰ ਮੋਦੀ ਦੀ ਕਿਸਾਨਾਂ ਦੇ ਹੱਥੋਂ ਕੋਈ ਹਾਰ ਦੇ ਕਾਰਨ ਕਰਵਾਈ ਗਈ ਸਵਾਲ ਆ। ਸੋ ਇਹੋ ਜਿਹੇ ਬਹੁਤ ਸਾਰੇ ਹੋਰ ਵੀ ਸਵਾਲ ਕਿ ਉਦੋਂ 2 ਸਾਲ ਪਹਿਲਾਂ ਜਦੋਂ ਇੱਕ ਨੋਟੀਫਿਕੇਸ਼ਨ ਕੀਤਾ ਨਾ ਬੰਦੀ ਸਿੰਘਾਂ ਨੂੰ ਰਿਹਾ ਕਰਨ ਦਾ, ਜਿਸ ਤਰੀਕੇ ਦੇ ਨਾਲ ਉਹ ਚੀਜ਼ਾਂ ਉੱਠਦੀਆਂ ਨੇ ਕਿ ਉਹਨਾਂ ਨੂੰ ਪਲਾਟ ਦੇ ਵਿੱਚ ਕੀਤੀ। ਸੋ ਬਹੁਤ ਸਾਰੇ ਸਵਾਲ ਨੇ ਜਿਹੜੇ ਅਨਸੁਲਝੇ ਨੇ, ਇਹ ਅਨਸੁਲਝੇ ਰਹਿਣੇ ਨੇ। ਕਿਉਂ? ਕਿਉਂਕਿ ਇਹਦੇ 'ਚ ਖੁਦ ਡੀਪ ਸਟੇਟ ਇਨਵੋਲਵਡ ਹੈ। ਸੋ ਅਸੀਂ ਆਪਣੇ ਲੋਕਾਂ ਨੂੰ ਇੱਥੇ ਦੱਸਣ ਦੇ ਲਈ ਆਏ ਹਾਂ ਕਿ ਇਹੋ ਜਿਹੀਆਂ ਬੇਅਦਬੀਆਂ ਜਿਹੜੀਆਂ ਹੁੰਦੀਆਂ ਨੇ ਜਾਂ ਜਿਹੜੀਆਂ ਹੁੰਦੀਆਂ ਰਹਿੰਦੀਆਂ ਨੇ ਜਾਂ ਜਿਹੜੀਆਂ ਅੱਜ ਉਹ ਨਹੀਂ ਰੁਕੀਆਂ, ਇਹਨੂੰ ਇੱਕ ਬੰਦਿਆਂ ਤੱਕ ਜੋੜਨਾ ਬੰਦ ਕਰੋ ਕਿ ਆਇਆ ਬੰਦਾ ਫੜ ਲਿਆ ਮਾਰ ਲਿਆ ਅਸੀਂ ਤੇ ਕਹਾਣੀ ਖਤਮ ਹੋ ਗਈ। ਨਹੀਂ, ਬੰਦਿਆਂ ਨੂੰ ਮਾਰਨ ਨਾਲ ਕਹਾਣੀਆਂ ਖਤਮ ਨਹੀਂ ਹੋਣੀਆਂ, ਉਹਨਾਂ ਬੰਦਿਆਂ ਨੂੰ ਭੇਜਣ ਵਾਲਿਆਂ ਨੂੰ ਐਕਸਪੋਜ਼ ਕਰਨ ਦੇ ਨਾਲ ਕਹਾਣੀਆਂ ਖਤਮ ਹੋਣੀਆਂ ਨੇ। ਸੋ ਐਕਸਪੋਜ਼ ਕਰੀਏ ਉਹਨਾਂ ਨੂੰ, ਉਹਨਾਂ ਲੋਕਾਂ ਨੂੰ। ਜੇ ਲੋਕ ਨਹੀਂ ਹੈਗੇ ਤੇ ਇੱਕ ਪ੍ਰਬੰਧ ਲਿਆ ਗਏ ਆ, ਉਸ ਪ੍ਰਬੰਧ ਦਾ ਨਾਮ ਤੇ ਲਈਏ। ਜਦੋਂ ਅਸੀਂ ਮੂੰਹ ਚੁੱਕ ਕੇ ਕਹਿ ਦਿੰਦੇ ਆ ਜੀ ਆਇਆ ਬੰਦਾ ਮਾਰ ਲਿਆ ਚਲਾ ਗਿਆ ਖਤਮ ਹੋ ਗਈ ਕਹਾਣੀ, ਐਵੇਂ ਕਹਾਣੀਆਂ ਖਤਮ ਨਹੀਂ ਹੁੰਦੀਆਂ। ਇੰਡੀਆ ਦੀ ਪਾਰਲੀਮੈਂਟ ਤੇ ਹਮਲਾ ਆਇਆ, ਉਹਨਾਂ ਨੇ ਮਾਰ ਲਏ ਬੰਦੇ ਨਾ, ਕਹਾਣੀ ਖਤਮ ਹੋ ਗਈ। ਉਹ ਤੋਂ ਬਾਅਦ ਅਫਜ਼ਲ ਗੁਰੂ ਕਿੱਥੋਂ ਲਿਆਂਦਾ ਫਿਰ ਕੱਢ ਕੇ ਉਹਨਾਂ ਨੇ? ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਬੰਦੇ ਆ ਉਹਨਾਂ ਦੀਆਂ ਪਹਿਚਾਣਾਂ ਕਿਉਂ ਕੀਤੀਆਂ ਫਿਰ ਉਹਨਾਂ ਨੇ? ਕੋਈ ਐਮਪੀ ਮਰਿਆ ਤੇ ਨਹੀਂ, ਕੋਈ ਪ੍ਰਾਈਮ ਮਿਨਿਸਟਰ ਮਰ ਤਾਂ ਨਹੀਂ ਗਿਆ, ਸਿਰਫ ਅਜੇ ਬੰਦੇ ਆਏ ਸੀ ਨਾ ਪਾਰਲੀਮੈਂਟ ਵੱਲ ਨੂੰ, ਉਹ ਵੀ ਮਾਰ ਲਏ ਉਹਨਾਂ ਨੇ। ਪਰ ਉਹਦੇ ਬਾਵਜੂਦ ਉਹਨਾਂ ਨੇ ਇਨਵੈਸਟੀਗੇਸ਼ਨ ਕੱਢ ਕੇ ਲਿਆਂਦੇ ਨੇ ਨਾ ਬਾਹਰ। ਕਿਉਂ? ਕਿਉਂਕਿ ਉਹ ਸਾਡੇ ਨਾਲ ਵੱਖਰਾ ਸੋਚਦੇ ਨੇ। ਉਹ ਕੀ ਸੋਚਦੇ ਨੇ ਵੀ ਜੇ ਇਹ ਬੰਦੇ ਪਾਰਲੀਮੈਂਟ ਦੇ ਅੰਦਰ ਵੜ ਜਾਂਦੇ ਫਿਰ ਕੀ ਕਰਦੇ, ਜੇ ਇਹ ਇੰਡੀਆ ਦੇ ਐਮਪੀਆਂ ਨੂੰ ਮਾਰ ਦਿੰਦੇ ਫਿਰ ਕੀ ਹੁੰਦਾ, ਜੇ ਇਹ ਪ੍ਰਾਈਮ ਮਿਨਿਸਟਰ ਨੂੰ ਲੈ ਬੈਂਦੇ ਫਿਰ ਕੀ ਹੁੰਦਾ। ਉਹਦੇ ਮੁਤਾਬਕ ਉਹਨਾਂ ਸਜ਼ਾ ਦਿੱਤੀਆਂ ਨੇ। ਅਸੀਂ ਆਇਆ ਬੰਦਾ ਮਾਰ ਲਿਆ, ਲਾਸ਼ ਥੱਲੇ ਪਾਲੀ ਤੇ ਇਨਵੈਸਟੀਗੇਸ਼ਨ ਖਤਮ ਨਹੀਂ। ਇਹਨਾਂ ਦੇ ਸਾਜ਼ਿਸ਼ਕਰਤਾਵਾਂ ਨੂੰ ਬਾਹਰ ਲਿਆਉਣਾ ਚਾਹੀਦਾ। ਔਰ ਇਹ ਬਾਹਰ ਉਦੋਂ ਹੀ ਆਉਣੇ ਆ ਜਦੋਂ ਸਾਡੇ ਕੋਲ ਆਪਣਾ ਮੁਲਕ ਹੋਇਆ, ਆਜ਼ਾਦ ਮੁਲਕ ਹੈ, ਤੇ ਸਾਡੇ ਕੋਲ ਤੰਤਰ ਹੋਇਆ, ਫਿਰ ਅਸੀਂ ਇਹ ਬੰਦੇ ਬਾਹਰ ਕੱਢਾਂਗੇ, ਅਦਰਵਾਈਜ਼ ਨਹੀਂ।